ਹੈ, ਇਹ ਮੈਨੂੰ ਯਕੀਨ ਹੈ ਵੀ ਚੀਜ਼ਾਂ ਉਦਾਂ ਦੀਆਂ ਪਈਆਂ। ਜਿਹੜੇ ਸੰਦੂਖ ਮੇਰੇ ਦਿਮਾਗ 'ਚ ਹੈਗੇ ਆ ਨਾ, ਯਾਰ ਏਦਾਂ ਦੇ ਸੰਦੂਖ ਆ, ਪਲੰਗ ਹਨਾ, ਵੀ ਬੈੱਡ ਨਹੀਂ, ਪਲੰਗ, ਸਿੰਗਲ ਪਲੰਗ, ਵੱਡੇ ਪਾਵਿਆਂ ਵਾਲੇ ਮੰਜੇ, ਵੀ ਉਹ ਮੇਰੇ ਪਈਆਂ ਦਿਮਾਗ 'ਚ ਗੱਲਾਂ, ਵੀ ਉਹ ਸਾਰਾ ਕੁਛ ਹੈਗਾ। ਗੱਲਾਂ ਬਾਹਲੀਆਂ ਕਰਨ ਨੂੰ ਤਾਂ ਮੇਰਾ ਜੀ ਕਰਦਾ ਵੀ ਮੈਂ ਇੱਧਰ ਆਵਾਂ ਤੇ ਬਹਿ ਕੇ ਗੱਲਾਂ ਕਰਾਂ। ਪੰਮਾ ਜੀ ਦੀ ਜੁੱਤੀ ਦੀ ਵੱਧਰ ਨਿਕਲੀ ਰਹਿੰਦੀ ਇਹਦੇ 'ਚ। ਪੰਮਾ ਮਾਰਨਿੰਗ ਦੇ ਵਿੱਚ ਹੈ, ਹੁਣ ਪੰਮਾ ਚੇਤਾ ਸਿੰਘ ਹੈ, ਪੰਮਾ ਪਾਲਾ ਹੈ। अस्सलाम वालेकुम दोस्तों, सत श्री अकाल। मैं नासिर ढिल्लों, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਆਪਣੇ ਚੈਨਲ ਦੀ ਰਾਹੀਂ ਅਸੀਂ ਕੋਸ਼ਿਸ਼ ਕਰਦੇ ਰਹੀਦਾ ਦੋਵਾਂ ਪਾਸੇ ਦੇ ਲੋਕਾਂ ਨੂੰ ਜੋੜਨ ਦੀ। ਉਹ ਕਿਸੇ ਵੀ ਹਵਾਲੇ ਦੇ ਨਾਲ ਹੋਣ, ਮਿਊਜ਼ਿਕ ਇੰਡਸਟਰੀ ਹੋਵੇ, ਫਿਲਮ ਇੰਡਸਟਰੀ ਹੋਵੇ, ਹਮੇਸ਼ਾ ਕੋਸ਼ਿਸ਼ ਕਰਦੇ ਰਹੀਦਾ ਦੋਵਾਂ ਪਾਸੇ ਦੀ ਆਵਾਮ ਜੁੜੇ। ਮੈਂ ਜ਼ਿਆਦਾ ਫੋਕਸ ਕਰਦਾ ਮੈਂ ਇਸ ਗੱਲ ਤੇ, ਜਿੰਨੀ ਦੇਰ ਤੱਕ ਮਿਊਜ਼ਿਕ ਜਾਂ ਫਿਲਮ ਇੰਡਸਟਰੀ ਦੀ ਰਾਹੀਂ ਅਸੀਂ ਇੱਕ ਦੂਜੇ ਨੂੰ ਜਾਣਾਂਗੇ ਨਹੀਂ, ਇੱਕ ਦੂਜੇ ਦੀਆਂ ਜਿਹੜੀਆਂ ਸਾਡੀਆਂ ਇੱਕ ਦੂਜੇ ਦੀਆਂ ਆਦਤਾਂ ਨੇ ਸਾਡੀਆਂ ਇਕੱਠੀਆਂ, ਉਹਨਾਂ ਨੂੰ ਇੱਕ ਦੂਜੇ ਨੂੰ ਪਹਿਚਾਣਦੇ ਨੇ। ਅਸੀਂ 75 ਵਰ੍ਹੇ ਇੱਕ ਦੂਜੇ ਤੋਂ ਦੂਰ ਰਹੇ। ਉਹ ਫਿਲਮ ਇੰਡਸਟਰੀ ਤੇ ਮਿਊਜ਼ਿਕ ਇੰਡਸਟਰੀ ਦੀ ਰਾਹੀਂ ਬਹੁਤ ਜਲਦੀ ਤੇ ਇੱਕ ਵਾਈਡ ਐਂਗਲ ਦੇ ਨਾਲ ਅਸੀਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ। 2019 'ਚ ਜਦੋਂ ਗਿੱਪੀ ਹੁਣੀ ਆਏ ਸੀ, ਉਹਨਾਂ ਨੇ ਬੜਾ ਸਟਰੋਂਗ ਵਧੀਆ ਮੈਸੇਜ, ਇੱਕ ਮੁਹੱਬਤ ਵਾਲਾ ਮੈਸੇਜ ਪੂਰੀ ਦੁਨੀਆ ਤੱਕ ਪਹੁੰਚਾਇਆ। ਫਿਰ ਗੁਰਚੇਤ ਹੁਣੀ, ਇਸ ਤਰ੍ਹਾਂ ਲੋਕ ਆਉਂਦੇ ਰਹਿੰਦੇ ਨੇ। ਹੁਣ ਫਿਲਮਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ। ਸਾਡੀ ਉਹ ਜਿਹੜੀ ਦਿਲ ਦੀ ਗੱਲ ਸੀ ਉਹ ਕਿਤੇ ਨਾ ਕਿਤੇ ਪੂਰੀ ਹੋਣੀ ਸ਼ੁਰੂ ਹੋ ਗਈ। ਹੁਣ ਫਿਲਮ ਦੀ ਰਾਹੀਂ ਇੱਕ ਦੂਜੇ ਨੂੰ ਜਾਣਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਸੋ ਇਸੇ ਹੀ ਕੜੀ ਦਾ ਇੱਕ ਸਿਲਸਿਲਾ ਫਿਲਮ ਆ ਰਹੀ ਹੈ ਬਹੁਤ ਸੋਹਣੀ, ਚੇਤਾ ਸਿੰਘ। ਤੁਸੀਂ ਇੱਕ ਕਰੈਕਟਰ ਤੁਹਾਡੇ ਜ਼ਿਹਨਾਂ ਦੇ ਵਿੱਚ ਹੋਏਗਾ, ਪੰਮਾ। ਉਹ ਪੰਮਾ ਜੀ ਦੀ ਜੁੱਤੀ ਦੀ ਵੱਧਰ ਨਿਕਲੀ ਰਹਿੰਦੀ। ਉਹ ਕਰੈਕਟਰ ਦੀ ਇੱਕ ਨਵੀਂ ਫਿਲਮ ਆ ਰਹੀ ਹੈ, ਵਾਰਨਿੰਗ ਮੂਵੀ ਦੇ ਵਿੱਚ। ਉਹਨਾਂ ਤੁਸੀਂ ਵੇਖਿਆ ਹੋਏਗਾ, ਬਹੁਤ ਪਸੰਦ ਕੀਤਾ ਇੱਧਰਲੇ ਪਾਸੇ। ਉਹਨਾਂ ਨਾਲ ਅੱਜ ਦੀ ਗੱਲਬਾਤ, ਪਾਕਿਸਤਾਨ ਫਿਲਮ ਲੱਗ ਰਹੀ ਹੈ ਉਸ ਹਵਾਲੇ ਦੇ ਨਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਵੀਰੇ, ਸਤਿ ਸ਼੍ਰੀ ਅਕਾਲ। ਇਹਨਾਂ ਦਾ ਜੀ ਇੱਧਰ ਵਾਲੇ ਸਾਡੇ ਜੇ ਭਾਜੀ ਤੁਹਾਨੂੰ ਪੰਮੇ ਦੇ ਨਾਂ ਤੋਂ ਜਾਣਦੇ ਆ। ਇਹਨਾਂ ਦਾ ਨਾਂ ਜੀ ਪ੍ਰਿੰਸ ਕਮਲਜੀਤ ਸਿੰਘ, ਇਹਨਾਂ ਦਾ ਨਾਂ ਜੀ। ਇਹਨਾਂ ਦੀ ਕਿਉਂਕਿ ਉਹ ਉਸ ਕਰੈਕਟਰ ਦੀ ਵਜ੍ਹਾ ਨਾਲ ਬਹੁਤੀ ਤੁਹਾਡੀ ਪਹਿਚਾਣ ਹੈ ਨਾ ਇੱਧਰ। ਜੀ 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 ਜੀ। ਅੱਛਾ ਭਾਜੀ, ਪਹਿਲੋਂ ਤੇ ਅਸੀਂ ਸੁਨਾਹ ਘਲਾਉਂਦੇ ਰਹਿੰਦੇ ਹਾਂ ਤੁਹਾਨੂੰ ਇੱਧਰੋਂ, ਸਾਡੇ ਆਵਾਮ ਆਡੀਅנס ਦੇ ਉਹ ਬਹੁਤ ਸਾਰਾ ਪਿਆਰ, ਸਲਾਮ ਤੇ ਉਹ ਮੁਹੱਬਤ ਤੁਹਾਡੇ ਲਈ। ਇੱਧਰ 13 ਕਰੋੜ ਦੀ ਆਬਾਦੀ ਆ ਕਮਲਜੀਤ ਭਾਜੀ, ਪੰਜਾਬ ਦੀ 13 ਕਰੋੜ। ਮੈਂ ਅਕਸਰ ਆਉਂਦਾ ਹੁੰਦਾ ਵੀ ਸਾਡੇ ਇਸ ਇੰਡਸਟਰੀ ਨੂੰ ਲੈ ਕੇ ਚੱਲਣ ਦੀ ਬਹੁਤ ਵੱਡੀ ਲੋੜ ਆ। ਇਹਦੇ ਵਿੱਚ ਜੇ ਅਸੀਂ ਬਿਜ਼ਨਸ ਪ੍ਰੋਸਪੈਕਟਿਵ ਨਾਲ ਵੇਖਦੇ ਹਾਂ ਤੇ ਇੱਕ ਬੜੀ ਵੱਡੀ ਮਾਰਕੀਟ ਹੀ ਹੈ, ਜਿਹਨੂੰ ਸਿਰਫ ਔਰ ਸਿਰਫ ਥੋੜਾ ਜਿਹਾ ਗ੍ਰੈਬ ਕਰਨ ਦੀ ਲੋੜ ਹੈ, ਟੱਚ ਕਰਨ ਦੀ ਲੋੜ ਹੈ, ਜਿਹੜੀ ਮਾਰਕੀਟ ਬਣ ਸਕਦੀ ਹੈ। ਤੇ ਦੂਜਾ ਮਕਸਦ ਸਾਡਾ, ਜਿਹੜਾ ਮਕਸਦ ਵੀ ਅਸੀਂ ਇੱਕ ਦੂਜੇ ਨੂੰ ਲਾਗੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਉੱਧਰਲੇ ਪੰਜਾਬ ਬਾਰੇ, ਇੱਧਰ ਵਾਲੇ ਜਾਂ ਉੱਧਰ ਵਾਲੇ ਜਿੰਨੇ ਵੀ ਬਣਦੇ। ਸੋ ਫਿਲਮ ਦੀ ਰਾਹੀਂ, ਮਿਊਜ਼ਿਕ ਦੀ ਰਾਹੀਂ ਉਹ ਮੈਸੇਜ ਜਲਦੀ ਤੇ ਬਹੁਤ ਦੂਰ ਤੱਕ ਪਹੁੰਚਦਾ। ਸੋ ਉਹਦੇ ਲਈ ਬਹੁਤ ਜ਼ਰੂਰੀ ਹੈ ਗੱਲਾਂ। ਪਹਿਲਾਂ ਤਾਂ ਭਾਜੀ ਤੁਹਾਨੂੰ ਪ੍ਰੋਗਰਾਮ ਤੇ ਵੈਲਕਮ ਕਰਨਾ ਭੁੱਲ ਗਿਆ ਚਾਅ ਦੇ ਵਿੱਚ ਮੈਂ। ਨਹੀਂ, ਵੈਲਕਮ ਹੀ ਹੈ ਵੀਰੇ, ਦਿਲ ਖੁੱਲੇ ਆ, ਦਰਵਾਜ਼ੇ ਖੁੱਲੇ ਆ। ਅੱਛਾ ਭਾਜੀ, ਆਪਾਂ ਸਿੱਧੇ ਆਉਂਦੇ ਆ, ਜਿਵੇਂ ਗੱਲਾਂ ਹੋਣੀਆਂ ਫਿਲਮ ਤੇ। ਪਾਕਿਸਤਾਨ ਲੱਗ ਰਹੀ ਹੈ ਆਪਣੀ 1 ਸਤੰਬਰ ਨੂੰ ਫਿਲਮ। ਜੀ, ਮੇਰੀ ਬੜੀ ਤਮੰਨਾ, ਉਸ ਸਵਾਲ ਮੇਰੀ ਬਹੁਤ ਤਮੰਨਾ ਸੀਗੀ। ਹੁਣ ਐਤਕੀ ਜਦੋਂ ਵਾਰਨਿੰਗ 2 ਦਾ ਵੀ ਚੱਲਦਾ ਸੀ, ਮੈਂ ਗਿੱਪੀ ਬਾਈ ਜੀ ਨੂੰ ਕਿਹਾ, ਮੈਂ ਕਿਹਾ ਵੀ ਪੱਕਾ ਆਪਾਂ ਉੱਧਰ ਰਿਲੀਜ਼ ਕਰਨੀ ਹੈ, ਜੇ ਮਰਜ਼ੀ ਜ਼ੋਰ ਲਓ। ਫਿਰ ਹੁਣ ਸੀ ਬਾਈ ਕਹਿੰਦੇ ਵੀ ਕੋਈ ਚੱਕਰ ਨਹੀਂ। ਹੁਣ ਐਤਕੀ ਮੈਂ ਆਪਣੇ ਸਾਗਾ ਵਾਲੇ ਸਮਿਥ ਭਾਜੀ, ਰਾਣਾ ਬਾਈ ਪ੍ਰੋਡਿਊਸਰ ਆਪਣੇ, ਮੈਂ ਉਹਨਾਂ ਨੂੰ ਕਿਹਾ ਯਾਰ ਕੁਛ ਮਰਜ਼ੀ ਕਰੋ। ਫਿਰ ਪਿੱਛੇ ਜੇ ਮੈਨੂੰ ਪਤਾ ਲੱਗਿਆ ਵੀ ਇਹਦੇ 'ਚ ਆਰਟਿਸਟ ਜੇ ਇੱਧਰੋਂ ਹੈ ਤਾਂ ਫੇਰ ਹੋ ਸਕਦੀ ਹੈ। ਫਿਰ ਮੈਂ ਅਵਤਾਰ ਠਾਕਰ ਭਾਜੀ ਨਾਲ ਇੱਕ ਦਿਨ ਗੱਲ ਹੋਈ, ਉਹ ਕਹਿੰਦੇ ਕੋਈ ਗੱਲ ਨਹੀਂ। ਫਿਰ ਮੈਨੂੰ ਤੁਹਾਡੇ ਬਾਰੇ ਪਤਾ ਲੱਗਿਆ, ਮੈਨੂੰ ਭੁੱਲਰ ਸਾਹਿਬ ਨੇ ਕਿਹਾ ਵੀ ਜੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਵੀ ਆਪਾਂ ਉਹ ਹੈ। ਚਲੋ ਵਾਹਿਗੁਰੂ ਨੇ ਮਿਹਰ ਕੀਤੀ ਤੇ ਉਹ ਜਦੋਂ ਇੱਧਰ ਆਪਣੇ ਕੰਪਨੀ ਵਾਲਿਆਂ ਨੇ ਕੀਤਾ ਤੇ ਉਹ ਡਨ ਹੋ ਗਿਆ। ਔਰ ਵੀ ਮੈਨੂੰ ਪਤਾ ਵੀ ਜਿਹੜਾ ਮੈਨੂੰ ਇੰਨੇ ਮੈਸੇਜ ਆਉਂਦੇ ਹੁੰਦੇ ਸੀਗੇ ਇੱਧਰੋਂ, ਅੰਜੁਮ ਵੀਰੇ ਵਰਗਿਆਂ ਨਾਲ ਗੱਲ ਹੁੰਦੀ ਸੀ। ਇੱਕ ਦਿਨ ਉਹਨਾਂ ਨੂੰ ਮੈਂ ਕਿਹਾ ਵੀ ਬਾਬਾ ਨਜ਼ਮੀ ਜੀ ਨਾਲ, ਮੈਂ ਕਿਹਾ ਮੈਂ ਵੀ ਕਿਤੇ ਕੰਮ ਹੋਵੇ ਤਾਂ ਫਿਰ ਮੇਰੀ ਉਹਨਾਂ ਨੇ ਕਾਲ ਤੇ ਗੱਲ ਕਰਾਈ ਬਾਬਾ ਨਜ਼ਮੀ ਜੀ ਨਾਲ। ਤੇ ਮੇਰੇ ਬੜੇ ਉਹ ਸੀ ਵੀ ਤੁਸੀਂ ਐਂ ਮੰਨ ਲਓ ਵੀ ਇੱਕ ਜਿਹੜੀਆਂ ਤੁਹਾਡੀਆਂ
ਕੁਛ ਤੁਸੀਂ ਮਨ 'ਚ ਲੈ ਕੇ ਚੱਲਦੇ ਹੁੰਦੇ ਆ ਨਾ ਚੀਜ਼ਾਂ, ਉਹਨਾਂ 'ਚੋਂ ਇੱਕ ਚੀਜ਼ ਪੂਰੀ ਹੋ ਗਈ। ਵੀ ਉਹ ਖੁਆਇਸ਼ ਇੱਕ ਪੂਰੀ ਹੋਈ। ਬਿਲਕੁਲ ਖੁਆਇਸ਼ ਪੂਰੀ ਹੋ ਗਈ। ਔਰ ਬੜਾ ਸੀ, ਮੈਂ ਪਿੱਛੇ ਜੇ ਆਉਣਾ ਵੀ ਸੀ ਉਦੋਂ ਬਾਈ ਜੀ ਨੇ ਜਦੋਂ ਸੀ, ਉਹ ਫਿਰ ਕਿਸੇ ਕਾਰਨ ਕਰਕੇ ਕੋਈ ਸੀ ਤੇ ਨਹੀਂ ਆ ਪਾਏ। ਉਦੋਂ ਚੇਤਾ ਸਿੰਘ ਦਾ ਸ਼ੂਟ ਚੱਲਦਾ ਸੀ, ਮੈਂ ਅੰਮ੍ਰਿਤਸਰ ਹੀ ਸੀਗਾ। ਔਰ ਉਸ ਦਿਨ ਅਸੀਂ ਸਵੇਰੇ ਸਦਿਆਂ ਉੱਠੇ, ਨਹਾਤੇ ਨੂਤੇ, ਮੱਥਾ ਟੇਕ ਕੇ ਆਇਆ ਮੈਂ, ਤੇ ਫੇਰ ਕਰਦੇ ਕਰਾਉਂਦੇ ਉਹ ਰਹਿ ਗਈ। ਫੇਰ ਮਨ 'ਚ ਹੁੰਦਾ ਸੀ ਵੀ ਵਾਹਿਗੁਰੂ ਮਿਹਰ ਉਹ ਕਰੇ। ਪੰਜਾਬੀ ਦੀ ਗੱਲ ਹੈ, ਨਾਤੀ ਧੋਤੀ ਰਹਿ ਗਈ। ਹਾਂਜੀ ਉਹ ਮੈਂ ਕਹਿੰਦਾ ਨਾਤੀ ਧੋਤੀ ਰਹਿ ਗਈ। ਹਾਂ ਪਰ ਕੋਈ ਨਹੀਂ, ਉਹ ਜਿਹੜਾ ਨਹਾਉਣਾ ਧੋਣਾ ਸੀਗਾ ਨਾ, ਉਹ ਫਿਰ ਵਾਹਿਗੁਰੂ ਕਹਿੰਦਾ ਵੀ ਤਰੀਕੇ ਨਾਲ ਵੀ ਤੂੰ ਐਂ ਕਰਕੇ ਚੱਲ। ਫਿਰ ਹੁਣ ਵੀ ਫਿਲਮ ਤੇਰੀ ਉੱਧਰ ਲਾਉਣੀ ਆ, ਸਾਰਿਆਂ ਨੂੰ ਮਿਲ ਕੇ ਆਏਗਾ, ਸਾਰਿਆਂ ਦਾ ਪਿਆਰ ਮਿਲੂਗਾ। ਉਹ ਇੱਕ ਫਿਲਮ ਦਾ ਤੇ ਹੈ ਹੀ ਆ ਲੱਗਣ ਦਾ। ਇੱਕ ਦੂਜਾ ਚਾਅ ਇੱਧਰ ਦੀ ਆਵਾਮ ਨੂੰ ਬਹੁਤ ਹੀ ਹੁੰਦਾ, ਚਾਅ ਆਡੀਅנס ਜਿਹੜੀ ਇੱਧਰ ਦੀ ਹੈ ਨਾ, ਉਹ ਵੇਖਣਾ ਬਹੁਤ ਪਸੰਦ ਕਰਦੀ ਹੈ ਆਪਣੇ ਉਸ ਕਲਚਰ ਨੂੰ, ਆਪਣੇ ਲੋਕਾਂ ਨੂੰ। ਤੇ ਲੋਕ ਇੱਧਰੋਂ ਫੋਟੋ ਸੈਲਫੀਜ਼ ਬਣਾ ਕੇ, ਉਹ ਨਹੀਂ ਲੋਕਾਂ ਦਾ ਹੁੰਦਾ ਮੈਨੂੰ ਵੀ ਭੇਜਦੇ ਯਾਰ, ਉਹਨਾਂ ਤੱਕ ਫਾਰਵਰਡ ਕਰ ਵੀ ਸਾਡੇ ਤੇ ਫਿਲਮ ਲੱਗਦੀ। ਬਹੁਤ ਲੋਕ ਪਿਆਰ ਕਰਦੇ, ਤੁਹਾਡੇ ਤੱਕ ਵੀ ਮੈਸੇਜ ਜਾਂਦੇ ਰਹਿੰਦੇ। ਮੈਂ ਨਾ ਵੀ ਉਹ ਇੱਕ ਬਿਜ਼ਨਸ ਦਾ ਬਿਜ਼ਨਸ ਤੇ ਇੱਕ ਉਹ ਦਿਲ ਦੀਆਂ ਖੁਆਇਸ਼ਾਂ ਤਮੰਨਾ ਜਿਹੜੀਆਂ ਉਹ ਵੀ ਪੂਰੀਆਂ ਹੁੰਦੀਆਂ। ਬਿਲਕੁਲ ਬਿਲਕੁਲ। ਦੇਖੋ ਬਿਜ਼ਨਸ ਦਾ ਹਜੇ ਫਿਰ ਸੈਕਿੰਡ ਪਾਰਟ ਹੈ, ਪਰ ਵੀ ਜਿਹੜੀ ਅੰਦਰੋਂ ਤੁਹਾਨੂੰ ਚਾਅ ਚੜਿਆ ਵਾ ਹੁੰਦਾ ਨਾ, ਜਦੋਂ ਚਾਅ ਜਿਹੜਾ ਉਹਦੇ 'ਚ ਬਿਜ਼ਨਸ ਨਹੀਂ ਆਉਂਦਾ। ਜਿਹੜਾ ਚਾਅ ਤੁਹਾਨੂੰ ਚੜ੍ਹਦਾ ਹੈ ਨਾ, ਵੀ ਦੇਖੋ ਇਹ ਕੋਈ ਫਾਰਮੂਲਾ ਨਹੀਂ ਵੀ ਫਲਾਨੀ ਫਿਲਮ ਹਿੱਟ ਹੋਣੀ ਤੇ ਫਲਾਨੀ ਫਲਾਪ ਹੋ ਜਾਣੀ, ਪਰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਜਿਹੜਾ ਚਾਅ ਹੈ ਉਹ ਅਲੱਗ ਹੀ ਕਿਸਮ ਦਾ ਮਜ਼ਾ, ਕੁਝ ਹੋਰ ਹੀ ਸਵਾਦ ਹੈ। ਇਹ ਪਾਕਿਸਤਾਨ ਲੱਗਣ ਦਾ ਚਾਅ ਜਿਹੜਾ ਉਹ ਤੋਂ ਬਾਅਦ। ਬਿਲਕੁਲ ਬਿਲਕੁਲ। ਅੱਛਾ ਪਾਕਿਸਤਾਨ ਕੀ ਹੁਣ ਫਿਲਮ ਵੀ ਤੁਸੀਂ ਸੋਚ ਨਹੀਂ ਸਕਦੇ ਵੀ ਅੰਦਰੋਂ ਇੰਨਾ ਉਹ ਮੈਨੂੰ ਸਕੂਨ ਮਿਲਿਆ ਨਾ। ਮੈਂ ਕਿਹਾ ਵੈਰੀ ਗੁੱਡ। ਮੈਨੂੰ ਭੁੱਲਰ ਨਾਲ ਮੇਰੀ ਗੱਲ ਹੁੰਦੀ ਸੀ ਜਦੋਂ ਗਿੱਪੀ ਬਾਈ ਗਏ, ਮੈਂ ਗਿੱਪੀ ਬਾਈ ਨੂੰ ਕਿਹਾ, ਮੈਂ ਕਿਹਾ ਤੁਸੀਂ ਮੈਨੂੰ ਲੈ ਕੇ ਨਹੀਂ ਗਏ। ਕਹਿੰਦੇ ਚਾਮ ਚੱਕ ਹੀ ਬਣਾ ਪ੍ਰੋਗਰਾਮ, ਤੇ ਮੈਨੂੰ ਬੜਾ ਸੀ। ਹੁਣ ਪਿੱਛੇ ਜੇ ਪਤਾ ਲੱਗਿਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਬਾਈ ਤੋਂ ਅਨਾਊਂਸ ਕੀਤੀ ਫਿਲਮ, ਉਹ ਗੱਲ ਹੋਈ। ਮੈਂ ਕਿਹਾ ਵੀ ਮੈਂ ਚਾਹੇ ਉੱਥੇ ਆਰ ਟੂਟ 'ਚ ਹੀ ਜਾਵੜਾ, ਕੱਪੜੇ ਲੀੜੇ ਚੱਕਣ ਹੀ ਜਾਵੜਾ, ਮੈਂ ਉੱਧਰ ਜਾ ਕੇ ਆਉਣਾ। ਮੈਂ ਤੁਸੀਂ ਕਿਹਾ ਵੀ ਭਾਵੇਂ ਧਿਆਨ ਕਲੀਨਰ ਦੇ ਤੌਰ ਤੇ ਜਾਣਾ ਹੈ। ਹਾਂ ਨਹੀਂ ਜੀ, ਤੁਸੀਂ ਵੱਡੇ ਐਕਟਰ ਹੋ, ਵੱਡੇ ਕਲਾਕਾਰ ਹੋ, ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਬੰਦੇ ਦੀ ਜਿਹੜੀ ਪਰਖ ਹੈ ਨਾ ਉਹਦੇ ਅੰਦਰ ਦੇ ਆਰਟ ਦੀ, ਉਹ ਕਿਸੇ ਵੀ ਟਾਈਮ ਉਹ ਕੀ ਕਹਿੰਦੇ ਹੁੰਦੇ ਆ ਵੀ ਹੋ ਸਕਦੀ ਹੈ ਕਿ ਉਹ ਤੁਸੀਂ ਫਿਲਮਾਂ ਤਾਂ ਬੜੀ ਦੇਰ ਤੋਂ ਕਰ ਰਹੇ ਹੋ। ਸਹੀ ਜਿਹੜੀ ਤੁਹਾਡੀ ਸ਼ਖਸੀਅਤ ਆ, ਤੁਹਾਡੀ ਐਕਟਿੰਗ ਆ, ਉਹ ਵਾਰਨਿੰਗ ਦੇ ਵਿੱਚ ਸਾਨੂੰ ਵੇਖਣ ਨੂੰ ਵੀ, ਕਿਉਂਕਿ ਲੋਕਾਂ ਤੱਕ ਜਦੋਂ ਚੀਜ਼ ਪਹੁੰਚਦੀ ਹੈ ਨਾ ਤੇ ਉਹ ਫੇਰ ਹੀ ਲੋਕ ਉਹਨੂੰ ਵੇਖਦੇ ਆ। ਮਤਲਬ ਵੀ ਉਹ ਪਹਿਲਾਂ ਵੀ ਜ਼ਰੂਰ ਤੁਸੀਂ ਫਿਲਮਾਂ ਤੁਹਾਡੀਆਂ ਸਾਰਿਆਂ ਦੀਆਂ ਚੱਲਦੀਆਂ, ਅਸੀਂ ਤੇ ਵੇਖਦੇ ਰਹਿੰਦੇ ਹਾਂ, ਲੇਕਿਨ ਜਿਹੜੇ ਆਡੀਅנס ਹੈ ਜਿਹੜੇ ਨਹੀਂ ਇੰਨੇ ਜੁੜੇ, ਉਹਨਾਂ ਤੱਕ ਚੀਜ਼ ਉਹ ਪਹੁੰਚਦੀ ਹੈ ਜਿਹੜੀ ਬਹੁਤੀ ਵਾਇਰਲ ਹੁੰਦੀ, ਬਹੁਤੀ ਮਸ਼ਹੂਰ ਹੁੰਦੀ। ਅੱਛਾ ਭਾਜੀ, ਪਾਕਿਸਤਾਨ ਆ ਕੇ ਕੀ ਵੇਖਣ ਦਾ ਚਾਅ? ਮੈਨੂੰ ਨਾ ਅਸਲ 'ਚ ਵੀ ਜਿੱਥੇ ਪੁਰਾਣਾ ਮਾਹੌਲ ਜਿਹੜਾ ਉਹ ਆ ਨਾ, ਜਿਵੇਂ ਤੁਸੀਂ ਕਈ ਵਾਰੀ ਮੈਂ ਤੁਹਾਡੀਆਂ ਵੀਡੀਓ ਦੇਖਦਾ ਹੁੰਦਾ ਵੀ ਉਹ ਜਿਹੜੇ ਘਰ ਆ ਵੀ ਜਿੱਥੇ ਕਿਤੇ ਵੰਡ ਤੋਂ ਪਹਿਲਾਂ ਦਾ ਪਾਕਿਸਤਾਨ ਜਿਹੜਾ ਪਿਆ ਨਾ, ਉਹ ਹੈ ਮਾਨ ਵੀ ਮੈਨੂੰ ਇੰਨਾ ਜੀ ਕਰਦਾ। ਉਹ ਪਤਾ ਨਹੀਂ ਮੇਰੇ ਜਿਹਨ 'ਚ ਹੈਗਾ, ਮੈਨੂੰ ਸੁਪਨੇ ਜਾਂ ਆਪਾਂ ਕਿਤੇ ਕੋਈ ਫਿਲਮ ਦੇਖੀ ਜਾਂ ਪੁਰਾਣਾ ਆਪਾਂ ਪੜ੍ਹਦੇ ਕਰਦੇ ਹਾਂ, ਕੋਈ ਨਾਵਲ ਪੜ੍ਹਿਆ, ਉਹ ਜਿਹੜੇ ਪਹਿਲਾਂ ਦੇ ਨਾਵਲ ਆ ਉਹ ਪੜ੍ਹੇ, ਜਾਂ ਜਿਹੜੀਆਂ ਮੈਂ ਥੋੜ੍ਹਾ ਜਿਹਾ ਗਦਰੀਆਂ ਤੇ ਸੱਤ ਪਾਰਟੀ ਦੇ ਕੰਮ ਕਰਦਾ ਰਿਹਾ, ਉਹ ਜਿਹੜਾ ਉਹ ਲਿਖਦੇ ਆ, ਉਹ ਫਿਰ ਜਿਹੜੀਆਂ ਉਹ ਗੱਲਾਂ ਵੀ ਉੱਦਾਂ ਦਾ ਮਾਹੌਲ, ਉਹ ਸਾਰਾ ਕੁਝ ਜੋ ਅੰਦਰ ਪਿਆ ਨਾ ਕਿਤੇ ਨਾ ਕਿਤੇ ਸੋਚ ਦੇ ਵਿੱਚ, ਉਹ ਇਹ ਮੈਨੂੰ ਯਕੀਨ ਹੈ ਵੀ ਚੀਜ਼ਾਂ ਉੱਦਾਂ ਦੀਆਂ ਪਈਆਂ। ਨਹੀਂ ਬਹੁਤ ਕੁਛ ਹੈ ਵੇਖਣ ਲਈ ਬਹੁਤ ਕੁਛ। ਜਿਹੜੇ ਸੰਦੂਕ ਮੇਰੇ ਦਿਮਾਗ 'ਚ ਹੈਗੇ ਆ ਨਾ, ਯਾਰ ਏਦਾਂ ਦੇ ਸੰਦੂਕ ਆ, ਪਲੰਗ ਹਨਾ, ਵੀ ਬੈੱਡ ਨਹੀਂ ਪਲੰਗ, ਸਿੰਗਲ ਪਲੰਗ, ਵੱਡੇ ਪਾਵਿਆਂ ਵਾਲੇ ਮੰਜੇ, ਵੀ ਉਹ ਮੇਰੇ ਪਈਆਂ ਦਿਮਾਗ 'ਚ ਗੱਲਾਂ, ਵੀ ਉਹ ਸਾਰਾ ਕੁਛ ਹੈਗਾ।
ਤੇ ਉਹੀ ਦੇਖਣਾ ਮੈਂ ਆ ਗਿਆ ਸਰ। ਜੀ ਜ਼ਰੂਰ ਜ਼ਰੂਰ। ਹੋਰ ਇਸ ਤੋਂ ਹਟ ਕੇ ਫਿਲਮ ਤੇ ਥੋੜੀ ਜਿਹੀ ਆਪਾਂ ਗੱਲਬਾਤ ਕਰ ਲਈਏ। ਫਿਲਮ ਵੇਖਣ ਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਆ, ਲੱਗੇਗੀ ਪਾਕਿਸਤਾਨੀ ਖਾਸ ਤੌਰ ਆਡੀਅנס ਨੂੰ? ਕਿਉਂਕਿ ਮੈਂ ਅਕਸਰ ਕਰਦਾ ਨਾ, ਜਿਹੜੇ ਉਧਰ ਦੇ ਤੁਹਾਡੇ ਵਰਗੇ ਕਲਾਕਾਰ ਨੇ, ਐਕਟਰ ਨੇ, ਇਧਰ ਦੀ ਆਡੀਅנס ਤੇ ਉਧਰ ਦੀ ਆਡੀਅנס 'ਚ ਥੋੜਾ ਜਿਹਾ ਫਰਕ ਹੈ। ਉਹ ਫਰਕ ਇਸ ਤਰ੍ਹਾਂ ਵਾ ਵੀ ਉਹ ਸੁਭਾਵਿਕ ਵੀ ਨਹੀਂ ਗਾ, ਲੇਕਿਨ ਇਹ ਵੀ ਜਿੱਥੇ ਬੰਦਾ ਰਹਿੰਦਾ ਵਾ, ਜੇ ਸੁਸਾਇਟੀ ਦੇ ਵਿੱਚ ਰਹਿੰਦਾ ਵਾ, ਉਹ ਸੁਸਾਇਟੀ ਦਾ ਇਨਫਲੂਐਂਸ ਹੁੰਦਾ ਵਾ ਜ਼ਰੂਰ ਉਹਦੇ ਸਰਾਊਂਡਿੰਗ ਦੇ ਵਿੱਚ। ਸੋ ਇਹਦੇ ਵਿੱਚ ਕਿਸ ਤਰ੍ਹਾਂ ਦਾ ਪਾਕਿਸਤਾਨੀ ਆਡੀਅנס ਨੂੰ ਕੀ ਵੇਖਣ ਨੂੰ ਮਿਲੇਗਾ? ਪੰਮਾ ਇੱਥੇ ਕਿਸ ਤਰ੍ਹਾਂ ਦਾ ਵੇਖਣ ਨੂੰ ਮਿਲੇਗਾ? ਇਹਦੇ 'ਚ ਪੰਮਾ ਵਾਰਨਿੰਗ ਦੇ ਵਿੱਚ ਹੈ। ਹੁਣ ਪੰਮਾ ਚੇਤਾ ਸਿੰਘ ਹੈ, ਪੰਮਾ ਪਾਲਾ, ਉਹਨਾਂ ਦੇ ਨਹੀਂ ਹੈ। ਅਸੀਂ ਜੋ ਜਿਹੜਾ ਇੱਕ ਦੇਖੋ, ਭੈਣ ਭਰਾ ਸਾਰੀ ਦੁਨੀਆ 'ਚ ਹੀ ਹੈਗੇ ਆ, ਤੇ ਇੱਕ ਭਰਾ ਜਿਹੜਾ ਕਿਤਾਬਾਂ ਵਾਲੀ ਦੁਕਾਨ ਤੇ ਲੱਗਿਆ ਹੋਇਆ, ਆਪਦੀ ਪੜ੍ਹਾਈ ਉਹਨੇ ਛੱਡਤੀ ਤੇ ਆਪਦੀ ਭੈਣ ਨੂੰ ਵੱਡੀ ਅਫਸਰ ਬਣਾਉਣ ਨੂੰ, ਤੇ ਲਾਲ ਬੱਤੀ ਵਾਲੀ ਗੱਡੀ ਹੋਵੇ ਉਹਦੇ ਕੋਲ। ਤੇ ਜਦੋਂ ਇੱਕ ਛੋਟਾ ਬੰਦਾ ਵੱਡਾ ਸੁਪਨਾ ਦੇਖਦਾ, ਉਦੋਂ ਫਿਰ ਇਹ ਜੱਗ ਜ਼ਾਹਰ ਹੈ ਵੀ ਮੁਸ਼ਕਿਲ ਕਿਵੇਂ ਨਿਬੜਦਾ, ਕਿਵੇਂ ਹੈ। ਕਾਫੀ ਕੁਛ ਹੈ ਇਹਦੇ ਵਿੱਚ ਨਾ, ਅੱਡੋ ਅੱਡ ਲੇਅਰਸ ਹੈ। ਵੀ ਇੱਕ ਸਰਪੰਚ ਹੈ ਜਿਹੜਾ ਸ਼ਮਸ਼ਾਨ ਘਾਟ ਦੀ ਜਗ੍ਹਾ ਪਈ ਹੈ, ਜਿਹੜੀ ਸ਼ਾਮਲਾਟ ਵਾਲੀ, ਜਿੱਥੇ ਮੁਰਦੇ ਲਿਜਾਏ, ਉਹ ਦੱਬਣ ਨੂੰ ਫਿਰਦਾ। ਇੱਕ ਮੋਤਵਰ ਬੰਦਾ ਜਿਹੜਾ ਜਿੱਥੇ ਮਰੇ ਪਸ਼ੂ ਲਿਜਾਏ ਜਾਂਦੇ ਆ, ਹੱਡਾ ਰੋੜੀ, ਉਹਦੀ ਜਗ੍ਹਾ ਨੱਪਣ ਨੂੰ ਫਿਰਦਾ। ਲੇਅਰਸ ਹੈ ਅਲੱਗ ਅਲੱਗ ਇਹਦੀਆਂ। ਕਹਾਣੀ ਕੁਛ ਅਲੱਗ ਆ, ਸੈਟਅਪ ਹੱਡਾ ਸੈਟਅਪ ਹੈ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ, ਔਰ ਉਹ ਸ਼ੂਟ ਕਰਨ ਲੱਗਿਆ ਵੀ ਔਖੀ ਤਕਰੀਬਨ ਹੁੰਦਾ ਸੀ। ਪਰ ਮੇਰੇ ਬੇਲੀ ਰਹੇ ਐਵੇਂ। ਤੁਹਾਨੂੰ ਜਦੋਂ ਮੈਂ ਪ੍ਰਾਇਮਰੀ ਸਰਕਾਰੀ ਸਕੂਲ 'ਚ ਹੀ ਪੜ੍ਹਿਆ, ਤੇ ਬੋਰੀ ਵਾਲਾ ਝੋਲਾ ਹੁੰਦਾ ਸੀ ਕੋਲੇ, ਤੇ ਮੇਰੇ ਬੇਲੀ ਉਦੋਂ ਰਹੇ ਆ, ਤੇ ਪਸ਼ੂ ਵਗੈਰਾ, ਮਰੇ ਪਸ਼ੂ ਵਗੈਰਾ ਜਿਹੜੇ ਚੱਕਦੇ ਸੀਗੇ, ਤੇ ਨਾਮ ਹੀ ਰਹਿੰਦਾ ਸੀਗਾ। ਮੈਨੂੰ ਕੋਈ ਬਹੁਤਾ ਉਦੋਂ ਔਖਾ ਵੀ ਨਹੀਂ ਲੱਗਿਆ, ਕਿਉਂਕਿ ਉਹ ਮੈਨੂੰ ਵਿੱਕੀ ਹੁੰਦਾ ਸੀ ਉਹਨਾਂ ਦੇ ਫਿਲਮ ਦੇ ਵਿੱਚ। ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਮੈਂ ਵਿੱਕੀ ਦਾ ਵੱਡਾ ਭਰਾ ਟਾਈਪ ਹੀ ਹੈਗਾ। ਅੱਛਾ, ਇਹ ਕਹਾਣੀ ਦੀ ਗੱਲ ਕਰਦੇ ਨੇ, ਤੁਸੀਂ ਇੱਧਰ ਆਓਗੇ ਨਾ ਤੇ ਤੁਹਾਨੂੰ ਇਹ ਕੁਛ ਹਲੇ ਇੱਧਰ ਵੇਖਣ ਨੂੰ ਮਿਲ ਜਾਏਗਾ। ਇਹ ਚੀਜ਼ਾਂ ਮਤਲਬ ਵੀ ਉਹ ਪੁਰਾਣੇ ਪੰਜਾਬ ਆਈ ਇੱਧਰ, ਇਹ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਪਿੰਡਾਂ ਤੱਕ ਜੁੜੀਆਂ, ਵੀ ਉਹ ਛੱਪੜਾਂ ਦੀ ਜ਼ਮੀਨ ਮਾਰਨ ਵਾਲੇ, ਤਾਂ ਇੱਧਰ ਮੈਂ ਦੇਖਿਆ ਵੀ ਇੱਥੇ ਥੋੜਾ ਫਰਕ ਹੈ। ਥੋੜੇ ਵੀ ਇੱਥੇ ਕਬਰਸਤਾਨ ਹੈ, ਕਬਰਸਤਾਨਾਂ ਦੀ ਜ਼ਮੀਨ ਮਾਰਨ ਵਾਲੇ, ਉਹ ਸਾਰਾ ਕੁਛ ਹੈਗਾ ਇੱਧਰ। ਸੋ ਲੋਕਾਂ ਜਦੋਂ ਮੈਨੂੰ ਲੱਗਦਾ ਵੀ ਲੋਕ ਜਦੋਂ ਵੇਖਣਗੇ ਤੇ ਉਹਨਾਂ ਨੂੰ ਇਹੀ ਲੱਗਣਾ ਵੀ ਉਹ ਸਾਡੇ ਆਪਣੇ ਪਿੰਡਾਂ ਦੀਆਂ ਹੀ ਕਹਾਣੀਆਂ ਨੇ, ਉਹ ਗੱਲਾਂ ਨੇ, ਜੋ ਅਸਲ ਰਿਐਲਿਟੀ ਹੈ ਸਾਡੇ ਪੰਜਾਬ ਦੀ, ਸਾਡੀ ਰਹਿਤਲ ਹੈ, ਉਹ ਸਾਰਾ ਕੁਛ ਹੈ। ਅੱਛਾ, ਇੱਕ ਤੁਹਾਡੀ ਹਾਂਜੀ 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 ਐਡਵਾਂਸ ਹੋ ਗਏ, ਜੇ ਐਡਵਾਂਸ ਹੋ ਗਏ ਤਾਂ ਅਸੀਂ ਬਨੌਟੀ ਵੀ ਹੋ ਗਏ। ਵੀ ਜਿਹੜੀ ਆ ਹੌਲੀ ਜੀ ਵੀ ਰਜਾਈ ਲੈਣ ਲੱਗ ਗਏ ਅਸੀਂ। ਉਹਦੇ 'ਚ ਕਹਿੰਦੇ ਜੀ ਇਹ ਕਲਕੱਤੇ ਵਾਲੀ ਰੂੰ ਹੁੰਦੀ, ਇਹਦੇ 'ਚ ਉਹ ਰੂੰ ਜੀ ਦੇਖੀਏ ਤਾਂ ਵਧੀਆ। ਘਰੇ ਜਿਹੜੇ ਵੀ ਗਦੈਲੇ ਬਣਾਏ, ਰਜਾਈਆਂ ਨਗੰਦਨੀਆਂ, ਗਦੈਲੇ, ਜਿਹੜੀ ਰੂੰ ਪਾਈ ਜਾਂਦੀ ਸੀ ਅਸਲ ਸਾਡੀ ਕਪਾਹ ਹੁੰਦੀ ਸੀ, ਉਹ ਹੈ ਨਹੀਂ ਹੁਣ। ਤਾਂ ਫਿਰ ਕਿਤੇ ਨਾ ਕਿਤੇ ਥੋੜੇ, ਪਰ ਵੀ ਮਜ਼ਾ ਜਿਹੜਾ ਹੈ ਨਾ ਅਸਲ 'ਚ ਉਹਨਾਂ ਗੱਲਾਂ 'ਚ ਹੀ ਹੈ। ਜਿਵੇਂ ਅਸੀਂ ਸ਼ੂਟ ਕਰਦੇ ਸੀਗੇ ਨਾ, ਤੇ ਤੁਹਾਨੂੰ ਹੁੰਦਾ ਹੀ ਆ, ਹੁਣ ਹੱਡਾ ਰੋੜੀ ਦੇ ਵਿੱਚ ਇਹਦੀ ਝੁੱਗੀ ਹੈ ਤੇ ਝੁੱਗੀ 'ਚ ਰਹਿੰਦਾ ਹੈ। ਤੇ ਮੈਂ ਉੱਥੇ 2 ਮਿੰਟ ਪਿਆ, ਮੈਂ ਕਿਹਾ ਯਾਰ ਨਹੀਂ, ਇਹ ਬੰਦਾ ਤਾਂ ਵੀ ਇੰਨੇ ਦਿਨ ਹੋ ਗਏ ਨਹਾਤਾ ਨਹੀਂ, ਇਹਦਾ ਬੁਰਾ ਹਾਲ ਆ, ਸੱਟਾਂ ਫੇਟਾਂ ਵੱਜੀਆਂ ਵੀ ਯਾਰ ਇਹ ਬੰਦਾ। ਕਹਿੰਦੇ ਭਾਜੀ ਕਿਵੇਂ ਦੱਸੋ? ਮੈਂ ਪੁਰਾਣੀ ਜੀ ਚਾਦਰ ਲਿਆਓ ਗਦੈਲੇ ਦੇ ਉੱਤੋਂ ਦੀ, ਉਹ ਵੀ। ਤੇ ਮੈਂ ਕਿਹਾ ਉੱਥੇ ਆਪਣੇ ਲਾਈਟਾਂ ਵਾਲੇ ਟਰੱਕ ਵਾਲੇ ਸੀਗੇ ਮੁੰਡੇ, ਮੈਂ ਕਹਿੰਦਾ ਮੈਂ ਕੱਲ ਦੇਖਿਆ ਟੂਲ ਦੇ ਉੱਤੇ ਨਾ ਰਜਾਈ ਸੁੱਕਣੀ ਪਾਈ, ਉਹ ਲਿਆ। ਮੈਂ ਕਿਹਾ ਥੋੜੀ ਜਿਹੀ, ਉਹ ਮੈਨੂੰ 2 ਮਿੰਟ ਥੋੜੀ ਜਿਹੀ ਉਹ ਮਿਹਨਤਕਸ਼ ਬੰਦੇ ਆ, ਉਹਨਾਂ ਜਿਵੇਂ ਆਪਦੇ ਪਿਓ ਦੇ ਕੁੜਤੇ ਦੇ ਪਸੀਨੇ 'ਚੋਂ ਵੀ ਮਜ਼ਾ ਆਉਂਦਾ ਵੀ ਉਹ ਆਪਾਂ ਵੀ। ਮੇਰੇ ਫਾਦਰ ਸਾਹਿਬ ਪੂਰੇ ਹੋ ਗਏ, ਪਰ ਉਹਨਾਂ ਦੀ ਪੱਗ ਜਿਹੜੀ ਰੈਗੂਲਰ ਬੰਨ੍ਹਦੇ ਸੀ, ਨਾ ਹੀ ਉਹ ਮੈਂ ਧੋਣ ਦਿੱਤੀਆਂ ਤੇ ਨਾ ਹੀ ਉਹ ਕੀਤੀਆਂ, ਉਵੇਂ ਪਈਆਂ।
ਤੇ ਜਦੋਂ ਕਿਤੇ ਮੈਂ ਸਿਰ ਅਲੱਗ ਕਿਸਮ ਦੀ ਸਮੈਲ, ਇੱਕ ਅਲੱਗ ਕਿਸਮ ਦਾ ਮਾਹੌਲ। ਖੈਰ ਵੀ ਉਹਨਾਂ ਦੀ ਰਜਾਈ ਲੈ ਕੇ ਆ, ਉਹ ਲੈ ਕੇ ਫਿਰ ਮੈਨੂੰ 5-7 10 ਮਿੰਟ 15 ਮਿੰਟ ਲੱਗੇ, ਪਰ ਵੀ ਉਹਦੇ ਚ ਤੁਸੀਂ ਮੰਨਣਾ ਨੀਗਾ, ਸ਼ੂਟ ਨਹੀਂ ਵਿੱਚ ਸੀ ਤਾਂ ਠੰਡ ਦਾ ਟਾਈਮ, ਮੈਂ ਵੈਨਿਟੀ ਚ ਨਹੀਂ ਜਾਂਦਾ ਸੀ, ਉਹ ਸੌਂ ਜਾਂਦਾ, ਨੀਂਦ ਆ ਜਾਂਦੀ ਸੀ ਉੱਥੇ। ਉਹ ਮੈਨੂੰ ਚੰਗਾ ਤਾਂ ਲੱਗਦਾ ਸੀ ਕਰੈਕਟਰ ਚ, ਉਹ ਮਾਹੌਲ ਚ ਮੈਂ ਇਨਵੋਲਵ ਹੋਣਾ ਸ਼ੁਰੂ ਹੋ ਗਿਆ। ਜਿੰਨਾ ਇਹ ਜਾਊਗਾ, ਜਿੰਨਾ ਉਹ ਹੋਊਗਾ, ਉਨਾ ਹੀ ਉਹ ਵਧੀਆ ਰਹੂਗਾ। ਬਿਲਕੁਲ, ਉਹ ਕਰੈਕਟਰ ਚ ਉਤਰ ਕੇ। ਮੈਂ ਵੀ ਅਕਸਰ ਇੰਟਰਵਿਊਜ਼ ਕਰੀ ਦੀ, ਆਖੀ ਦਾ ਵੀ ਉਨੀ ਦੇਰ ਤੱਕ ਤੇ ਇੰਟਰਵਿਊ ਨਹੀਂ ਹੁੰਦਾ ਜਿੰਨੀ ਦੇਰ ਤੱਕ ਅਗਲੇ ਦੇ ਵਿੱਚ ਵੜ ਕੇ ਨਾ ਉਹਦੇ ਨਾਲ ਗੱਲਬਾਤ ਕਰੋ, ਉਹਦਾ ਪਤਾ ਨਾ ਹੋਵੇ ਸਾਰਾ ਕੁਝ। ਫਿਰ ਉਨੀ ਦੇਰ ਉਹਨੂੰ ਆਪਣੇ ਆਪ ਨੂੰ ਉਹਦੇ ਥਾਂ ਰੱਖ ਕੇ ਦੇਖੋ, ਤੇ ਫੇਰ ਹੀ ਉਹ ਸਾਰੀਆਂ ਗੱਲਾਂ ਬਾਹਰ ਆਉਂਦੀਆਂ। ਚਲੋ ਜੀ, ਹੋਪਫੁਲੀ ਇੰਜੋਏ ਕਰਨਗੇ ਇੱਥੋਂ ਦੇ ਆਵਾਮ ਲਈ, ਕਿਉਂਕਿ ਸਾਡੇ ਪੰਜਾਬ ਦੀਆਂ ਜੁੜੀਆਂ ਕਹਾਣੀਆਂ ਨੇ ਸਾਰਾ ਕੁਝ ਜਿਹੜਾ ਤੁਸੀਂ ਦੱਸਦੇ ਜੇ। ਜਿਹੜੀਆਂ ਰਜਾਈਆਂ ਲਗੰਦਣ ਦੀ ਗੰਦੋਈਆਂ ਦੀ ਗੱਲ ਕਰ ਰਹੇ, ਤੇ ਮੈਂ ਸ਼ਹਿਰ ਤੋਂ ਰਹਿਣਾ ਵਾ ਸਿਰਫ 11 ਕਿਲੋਮੀਟਰ ਦੂਰ, ਵੀ ਸਾਡਾ ਵੱਡਾ ਸ਼ਹਿਰ ਹੈ, ਤੇ ਮੇਰੇ ਘਰ ਅੱਜ ਵੀ ਉਹ ਰਜਾਈਆਂ ਵਾਲਾ ਸਿਸਟਮ ਹੈ। ਤੇ ਹੁਣ ਜਦੋਂ ਆ ਸਿਆਲ ਮਾੜੇ ਜਿਹੇ ਤਾਂ ਹੋਣੇ ਨਾ, ਤੇ ਇੱਕ ਵਾਰੀ ਉਹ ਪਿੰਜੇ ਤੇ ਭੇਜਣਾ ਵਾ ਨੂੰ ਪਿੰਜਣ ਵਾਸਤੇ, ਫਿਰ ਆ ਕੇ ਵਿਹੜੇ 'ਚ ਡਾਹ ਕੇ ਉਹਨਾਂ ਨੇ ਮਾਂ ਮੇਰੀ ਨੇ ਤੇ ਗੁਆਂਢਣਾ ਦੋ ਸੱਦ ਕੇ ਤੇ ਲਗੰਦੜੀਆਂ ਵਾ, ਤੇ ਉਹ ਸਾਡੇ ਹਲੇ ਹੈਗਾ ਹੈ ਸਾਰਾ ਕੁਝ। ਇਹ ਤੁਹਾਨੂੰ ਵੇਖਣ ਨੂੰ ਮਿਲੇਗਾ, ਤੁਹਾਨੂੰ ਲੈ ਕੇ ਆਉਂਦੇ ਆ ਜੀ ਪਾਕਿਸਤਾਨ, ਤੁਸੀਂ ਆਓ ਵਿਜ਼ਿਟ ਕਰੋ, ਤੇ ਮੁਹੱਬਤਾਂ ਵੀ ਪ੍ਰਵਾਨ ਚੜਨਗੀਆਂ, ਤੇ ਉਹ ਪੰਜਾਬ ਦੀ ਜਿਹੜੀ ਪੁਰਾਣੀ ਰਹਿਤਣ ਹੈ ਉਹਨੂੰ ਵੀ ਦੁਬਾਰਾ ਤੋਂ ਆਪਾਂ ਖੋਜਣ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਇੱਕ ਕਰੈਕਟਰ ਹੋਰ ਯਾਦ ਆਉਂਦਾ ਤੁਹਾਡਾ, ਉਹ ਵੈਬ ਸੀਰੀਜ਼ ਦੇ ਵਿੱਚ ਉਹ ਕਮਲੇ ਜਿਹੇ ਬਣੇ, ਸਾਡੇ ਨਾ ਇੱਥੇ ਟਿਕਟੋਕ ਬਹੁਤ ਵਾਇਰਲ ਹੈ, ਮਤਲਬ ਟਿਕਟੋਕ ਬਹੁਤ ਚੱਲਦੀ ਹੈ, ਉਹਦੇ ਤੇ ਨਾ ਤੁਹਾਡਾ ਉਹ ਬੜਾ ਉਦੋਂ ਚੱਲਿਆ ਸੀ, ਔਰ ਤੁਸੀਂ ਉਹਨੂੰ ਪੈਰਾਂ ਭਾਰ ਬਿਠਾ ਦਿੰਦੇ ਨਾ, ਉਹਨੂੰ ਆਂਦੇ ਬਣਾ ਮੇਰੀ ਫੇਸਬੁੱਕ। ਉਹ ਇੱਥੇ ਸਾਡੇ ਟਿਕਟੋਕ ਤੇ ਉਹ ਸਾਊਂਡ ਤੁਹਾਡਾ ਨਾ ਬੈਕਗਰਾਊਂਡ ਤੇ ਬਹੁਤ ਚੱਲਦਾ ਰਿਹਾ, ਤੇ ਆਵਾਮ ਉਹ ਵੈਬ ਸੀਰੀਜ਼ ਦਾ ਕਰਕੇ ਵੀ ਤੁਹਾਨੂੰ ਬਹੁਤ ਜਾਣਦੀ ਹੈ, ਬਹੁਤ ਲੋਕ ਪਿਆਰ ਕਰਦੇ ਆ। ਹੋਰ ਕੁਝ ਖਾਸ ਗੱਲ, ਕੁਝ ਨਵੀਂ ਗੱਲ ਜਿਹੜੀ ਤੁਸੀਂ ਇੱਧਰ ਦੀ ਆਡੀਅנס ਨਾਲ ਸ਼ੇਅਰ ਕਰਨੀ ਚਾਹੋ? ਗੱਲਾਂ ਬਾਹਲੀਆਂ ਕਰਨ ਨੂੰ ਤਾਂ ਮੇਰਾ ਜੀ ਕਰਦਾ ਵੀ ਮੈਂ ਇੱਧਰ ਆਵਾਂ ਤੇ ਬਹਿ ਕੇ ਗੱਲਾਂ ਕਰਾਂ, ਤੇ ਉਹਦੇ ਉੱਤੇ ਮੈਂ ਬੇਨਤੀ ਕਰਨੀ ਹੈ ਭਰਾਵਾਂ ਨੂੰ, ਸਾਰਿਆਂ ਨੂੰ, ਇੱਧਰਾਂ ਨੂੰ, ਵੀਰਿਆਂ ਨੂੰ, ਵੀ ਫਿਰ ਦੇਖਣ ਜ਼ਰੂਰ ਜਾਇਓ। ਤੁਹਾਡੇ ਭਰਾ ਨੇ ਜ਼ੋਰ ਬਹੁਤ ਲਾਇਆ, ਔਰ ਮੈਨੂੰ ਅੰਦਰੋਂ ਬਹੁਤ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਪਿਆ ਵੀ ਮੇਰੀ ਫਿਲਮ ਇੱਧਰ ਰਿਲੀਜ਼ ਹੋ, ਔਰ ਤੁਸੀਂ ਦੇਖਣ ਜਾਓਗੇ। ਮੰਨ ਲਓ ਕੋਈ ਨਹੀਂ ਠੀਕ ਕਰ ਸਕਦੇ, ਤਾਂ ਕਿ ਹੋਰ ਕਰੂੰਗਾ, ਹੋਰ ਉੱਧਰ ਚੱਲੂੰਗਾ ਵੀ ਦੁਬਾਰਾ ਉਹ ਸ਼ਿਕਾਇਤ ਨਾ ਆਵੇ। ਔਰ ਮੇਰਾ ਜ਼ੋਰ ਲੱਗਾ ਰਹਿੰਦਾ ਵੀ ਜੋ ਤੱਕ ਮੈਨੂੰ, ਮੈਂ ਆਏ ਨਹੀਂ ਚਾਹੁੰਦਾ ਵੀ ਮੇਰੇ ਫੈਨ ਹੁਣ ਮੈਨੂੰ ਹੋਵੇ ਵੀ ਮੈਨੂੰ ਪਿਆਰ ਕਰਨ ਵਾਲੇ ਹੋਣ, ਮੇਰਾ ਵੀਰ ਹੋਣ ਸਾਰੇ। 1 ਤਰੀਕ ਨੂੰ 1 ਸਤੰਬਰ ਨੂੰ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣਾ, ਤੇ ਮੈਨੂੰ ਬਸ ਮੇਰਾ ਅੰਦਰ ਹੀ ਜਾਣਦਾ ਵੀਰੇ, ਤੁਹਾਡੇ ਨਾਲ ਗੱਲ ਕਰਕੇ ਵੀ ਮਾੜੀ ਜੀ ਜੇ ਕੋਈ ਤੁਸੀਂ ਉਹੋ ਜਿਹੀ ਗੱਲ ਕੋਈ ਨਿਕਲਿਆ ਹੀ ਰੰਜ ਭਰਿਆ ਹੀ ਪਿਆ ਵੀ ਪਤਾ ਨਹੀਂ ਕਦੋਂ ਡੁੱਲ, ਵੀ ਤੁਹਾਡੇ ਨਾਲ ਗੱਲ ਕਰਕੇ ਵੀ ਮੈਨੂੰ ਬਹੁਤ ਵਧੀਆ। ਨਹੀਂ, ਤੁਹਾਡੀ ਮੁਹੱਬਤ ਹੈ ਸਾਡੀ। ਅਕਸਰ ਆਉਂਦੇ ਹੁੰਦੇ ਵੀ ਯਾਰ ਸਾਡੇ 'ਚ ਅਸਲ 'ਚ ਸਾਨੂੰ ਤਾਂ ਇੱਕ ਦੂਜੇ ਨੂੰ ਚੰਗੇ ਲੱਗਦੇ ਵੀ ਅਸੀਂ ਇੱਕ ਦੂਜੇ ਦੇ ਹੈ ਹੀ ਇੱਕ ਦੂਜੇ ਦੇ, ਮਤਲਬ ਮੈਨੂੰ ਆਉਂਦੇ ਹੁੰਦੇ ਅਕਸਰ ਨਾ ਵੀ ਉਹ ਤੂੰ ਯਾਰ ਤੇਰੀ ਪੰਜਾਬੀ ਤੇ ਬਿਲਕੁਲ ਸਾਡੇ ਵਰਗੀ, ਮੈਂ ਨਾ ਵੀ ਮੇਰਾ ਮੂੰਹ ਜੋ ਤੁਹਾਡੇ ਵਰਗਾ, ਵੀ ਅਸੀਂ ਹੈ ਜੀ ਇੱਕੋ ਕੁਛ ਹੈ। ਤੇ ਬਿਲਕੁਲ ਮੈਂ ਮੁਹੱਬਤਾਂ ਅਸੀਂ ਦੁਬਾਰਾ ਤੋਂ ਸਿਰ ਨੂੰ ਦੁਬਾਰਾ ਤੋਂ ਬਹਾਲ ਕਰਾਂਗੇ। ਤੁਹਾਨੂੰ ਪਾਕਿਸਤਾਨ ਵੀ ਲੈ ਕੇ ਆਉਂਦੇ, ਤੁਸੀਂ ਜ਼ਰੂਰ ਆਓ, ਇੱਥੇ ਆ ਕੇ ਵਿਜ਼ਿਟ ਕਰੋ, ਤਾਂ ਕਿ ਮੁਹੱਬਤਾਂ ਜਿਹੜੀਆਂ ਵਾ ਪ੍ਰਵਾਨ ਚੜ੍ਹਨ ਇਹਨਾਂ ਫਿਲਮਾਂ ਦੀ ਰਾਹੀਂ, ਮਿਊਜ਼ਿਕ ਦੀ ਰਾਹੀਂ। ਮੈਂ ਵੀ ਸਾਰੀ ਆਡੀਅנס ਨੂੰ ਕਰਾਂਗਾ, ਰਿਕੁਐਸਟ ਕਰਾਂਗਾ, ਤੁਸੀਂ ਜ਼ਰੂਰ 1 ਤਰੀਕ ਨੂੰ ਚੇਤਾ ਸਿੰਘ ਲੱਗ ਰਹੀ ਆ ਭਾਜੀ ਉਹਨਾਂ ਦੀ ਫਿਲਮ, ਤੁਸੀਂ ਜ਼ਰੂਰ ਸਾਰੇ ਵੇਖਣ ਜਾਓ, ਅਸੀਂ ਵੇਖਣ ਜਾਵਾਂਗੇ, ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਵੀ ਪਾਕਿਸਤਾਨ ਲੈ ਕੇ ਆਈਏ। ਇੱਥੇ ਦੇ ਵੀ ਜੇ ਰੱਬ ਨੇ ਚਾਹਿਆ ਦਾਣਾ ਪਾਣੀ ਇਹਨਾਂ ਦਾ ਹੋਇਆ ਤੇ ਅਸੀਂ ਵੀ ਕੁਝ ਤਰਲਾ ਕਰਦੇ ਕਿਸੇ ਦਾ ਜੀ ਇਹਨਾਂ ਨੂੰ ਪਾਕਿਸਤਾਨ ਪਹੁੰਚਾਉਣ ਦੀ। ਤੇ ਇਸੇ ਤਰ੍ਹਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਭਾਜੀ ਮੈਂ ਇੱਕ ਹੋਰ ਸ਼ੇਅਰ ਕਰਾਂਗਾ ਵੀ ਜ਼ਰੂਰ, ਜਿਵੇਂ ਭਾਜੀ ਨੇ ਅਨਾਊਂਸ ਕੀਤਾ ਸੀ ਵੀ ਫਿਲਮਾਂ ਦੀ ਗੱਲ ਹੋਣ ਡਈ ਵੀ ਲਾਹੌਰ ਨਹੀਂ ਵੇਖਿਆ, ਤਾਂ ਮੈਨੂੰ ਲੱਗਦਾ ਵੀ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਕੇ ਜੁਆਇੰਟ ਕਰਨਾ ਚਾਹੀਦਾ ਵਾ। ਪਾਕਿਸਤਾਨ ਦੇ ਵਿੱਚ ਜੇ ਸ਼ੂਟ ਤੁਸੀਂ ਕਰਦੇ ਜੇ, ਇੰਡੀਆ 'ਚ ਕਰਦੇ ਜੇ, ਮੈਨੂੰ ਲੱਗਦਾ
ਵੀ ਪਾਕਿਸਤਾਨ ਤੇ ਉਧਰ ਦਾ ਬਹੁਤ ਫਰਕ ਹੋਏਗਾ। ਜਦੋਂ ਇੱਥੇ ਫਿਲਮ ਸ਼ੂਟ ਹੋਏਗੀ ਇੱਧਰ ਦੀ ਆਡੀਅנס ਦੀ ਵੀ ਇਹ ਹੋਏਗੀ ਵੀ ਪਾਕਿਸਤਾਨ ਸ਼ੂਟ ਹੋਈ, ਥੋੜਾ ਜਿਹਾ ਹੁੰਦਾ ਨਾ ਸੁਭਾਵਿਕ ਹੁੰਦਾ। ਤੇ ਇੱਥੇ ਮੈਨੂੰ ਲੱਗਦਾ ਵੀ ਉਧਰ ਨਾਲੋਂ ਇੱਧਰ ਪੈਸੇ ਵੀ ਘੱਟ ਲੱਗਣਗੇ ਜਿਹੜਾ ਫਿਲਮ ਦਾ ਬਜਟ ਆਉਂਦਾ ਉਹ ਵੀ ਥੋੜਾ ਜਿਹਾ ਨਾ। ਤੁਸੀਂ ਨਾ ਤੁਹਾਨੂੰ ਪਤਾ ਉਸਤਾਦ ਆਪਣੇ ਗਿੱਪੀ ਬਾਈ ਵੀ ਉਹਨਾਂ ਨੇ ਜਦੋਂ ਸ਼ੁਰੂ ਕਰਤਾ ਕੰਮ ਤੁਸੀਂ ਦੇਖਿਓ ਫਿਰ ਮੇਰੇ ਇੱਕ ਮਾਈਂਡ 'ਚ ਹੈਗੀ ਜਿਹਨ 'ਚ ਇੱਕ ਕਹਾਣੀ ਹੈਗੀ ਆ ਝਾਂਜਰ ਦੀ ਛਣ ਛਣ ਤੇ ਜੁੱਤੀ ਦੀ ਚੀਕੂ ਚੀਕੂ ਦੀ ਕਹਾਣੀ ਆ ਵੀ ਉਹ ਉਦੋਂ ਦੀ ਕਹਾਣੀ ਹੈ ਜਦੋਂ ਇਹ ਹੱਦਾਂ ਸਰਹੱਦਾਂ ਨਹੀਂ ਸੀਗੀਆਂ ਤੇ ਮਾਹੌਲ ਉਹੀ ਚਾਹੀਦਾ ਜਿਹੜਾ ਇੱਧਰ ਹੈ। ਹਾਂ ਮਾਹੌਲ ਉਹ ਚਾਹੀਦਾ ਵੀ ਔਰ ਵਾਹਿਗੁਰੂ ਮਿਹਰ ਰੱਖੇ ਜ਼ਰੂਰ ਇਹ ਉਸਤਾਦ ਨੇ ਚਲਾ ਦੇਣਾ ਹਿਸਾਬ ਤਾਂ ਜਦੋਂ ਇਹ ਹੋ ਗਿਆ ਫਿਰ ਤਾਂ ਬਸ ਮੈਨੂੰ ਇੰਨਾ ਆਇਆ ਮੈਂ ਕਈ ਵੀਡੀਓ ਦੇਖਦਾ ਹੁੰਦਾ ਵੀ ਐਡੇ ਕਮਾਲ ਐਡੇ ਨੈਚੁਰਲ ਐਕਟਰ ਐਡਾ ਮਾਹੌਲ ਐਡਾ ਵਧੀਆ ਵੀ ਕਿਵੇਂ ਆਉਂਦੀ ਮੈਨੂੰ ਇਹ ਆਦਤ ਥੋੜੀ ਜਿਹੀ ਮੈਂ ਇੱਕ ਨਾ ਸ਼ਾਇਦ ਹੀਰ ਦੀ ਮਜ਼ਾਰ ਤੇ ਬੈਠੇ ਆ ਭਾਈ ਸਾਹਿਬ ਤੇ ਉਹ ਗਾਉਂਦੇ ਆ ਉਹਨੂੰ ਕੋਈ ਵੀਡੀਓ 'ਚ ਦੱਸ ਵੀ ਰਿਹਾ ਵੀ ਇਦੋਂ ਬਾਅਦ ਆਏ ਔਰ ਆਵਾਜ਼ ਬਹੁਤ ਕਮਾਲ ਆ ਉਹਨਾਂ ਦੀ ਹੀਰ ਗਾਉਂਦੇ ਪਏ ਉਹ ਮੈਂ ਅੱਜ ਤੋਂ 20 ਸਾਲ ਪਹਿਲਾਂ ਦੇਖੀ ਸੀ ਵੀਡੀਓ ਹਜੇ ਜਦੋਂ ਵੀਡੀਓ ਜਾਂ ਹੋਰ ਕੋਈ ਬਾਹਲਾ ਹੈ ਨਹੀਂ ਸੀ ਸਾਡੇ ਭਾਜੀ ਉਹਨਾਂ ਨੇ ਮੈਨੂੰ ਦਿਖਾਈ ਸੀ ਉਹ ਉਦੋਂ ਦਾ ਹੀ ਅੰਦਰ ਵੜਿਆ ਹੋਇਆ ਵੀ ਯਾਰ ਜਿਹੜੀ ਹੀਰ 'ਚ ਗੱਲਾਂ ਜਿਹੜੀਆਂ ਜਾਂ ਮਾਹੌਲ ਵੀ ਜਿਹੜਾ ਇੱਕ ਆਲਾ ਦੁਆਲਾ ਨਾਵਲਾਂ 'ਚ ਸੁਣਦੇ ਇਹ ਉਹ ਉੱਧਰ ਹੋਊਗਾ ਜ਼ਰੂਰ ਬਸ ਵੀ ਸ਼ੁਰੂਆਤ ਹੋਵੇ ਸਹੀ ਨਾਲ ਦੀ ਨਾਲ ਚੱਲ ਪੈਣਾ ਕੰਮ। ਹਾਂ ਬਿਲਕੁਲ ਦੂਸਰਾ ਇਸ ਹਟ ਕੇ ਵੀ ਬਜਟ ਦੀ ਗੱਲ ਹੋਣੀ ਵੀ ਇੱਥੇ ਜਿਹੜੇ ਤੁਸੀਂ ਸੈੱਟ ਬਣਾਉਂਦੇ ਜੇ ਇੱਥੇ ਤੁਹਾਨੂੰ ਮੈਂ ਵੀਡੀਓਜ਼ ਤੁਸੀਂ ਵੇਖੀ ਹੋਣੀਆਂ ਇੱਥੇ ਉਹ ਬਣੇ ਬਣਾਏ ਸੈੱਟ ਹੈਗੇ ਵੀ ਕਿੱਥੇ ਕੁਛ ਕਰਨ ਦੀ ਲੋੜ ਨਹੀਂ ਸਾਰਾ ਕੁਝ ਇਸੇ ਤਰ੍ਹਾਂ ਪਿਆ ਪਿੰਡਾਂ ਦੇ ਪਿੰਡ ਫਿਰ ਬਿਲਕੁਲ ਭਾਜੀ ਬਹੁਤ ਸ਼ੁਕਰੀਆ ਤੁਹਾਡਾ ਤੇ ਹੋਪਫੁਲੀ ਇਸ ਫਿਲਮ ਦੀ ਰਾਹੀਂ ਜਿਹੜਾ ਵਾ ਅਸੀਂ ਕੀ ਕਹਿੰਦੇ ਹੁੰਦੇ ਆ ਵੀ ਆਉਣ ਵਾਲੇ ਰਾਹ ਜਿਹੜੇ ਹਮਵਾਰ ਕਰਾਂਗੇ ਆਸਾਨੀਆਂ ਹੋਣਗੀਆਂ ਪੈਦਾ ਦੋਵਾਂ ਪਾਸੇ ਐਕਟਰਸ ਦੀ ਰਾਹੀਂ ਦੂਸਰੇ ਸਿੰਗਰਸ ਦੀ ਰਾਹੀਂ ਆਪਣਾ ਸਾਡੇ ਵਰਗੇ ਲੋਕਾਂ ਦੀ ਰਾਹੀਂ ਜਿਹੜੇ ਆ ਉਹ ਪਿਆਰ ਮੁਹੱਬਤ ਅਮਨ ਦਾ ਜਿਹੜਾ ਮੈਸੇਜ ਪਹੁੰਚੇਗਾ ਤੇ ਬੇਸ਼ੱਕ ਅਸੀਂ ਦੋ ਮੁਲਕਾਂ ਦੇ ਵਿੱਚ ਵਟੇ ਆ ਲੇਕਿਨ ਹੈ ਖੂਨ ਅਸੀਂ ਇੱਕ ਆ ਪੰਜਾਬੀ ਇੱਕ ਆ ਬੋਲੀ ਸਾਡੀ ਇੱਕ ਆ ਅਸੀਂ ਸਮਝਦੇ ਇੱਕੋ ਕੁਛ ਆ ਮਤਲਬ ਵੀ ਸਾਨੂੰ ਜਦੋਂ ਫਿਲਮ ਹੁੰਦੀ ਸਾਡੇ ਪੰਜਾਬ ਵਾਲਿਆਂ ਨੂੰ ਜਾਂ ਗਾਣਾ ਹੁੰਦਾ ਉਹ ਹੋਰ ਕਿਸੇ ਦੀ ਕੋਈ ਵੇਖਣ ਨੂੰ ਦਿਲ ਹੀ ਨਹੀਂ ਕਰਦਾ ਅਸੀਂ ਵੇਲੇ ਸਾਡੀਆਂ ਫਿਲਮਾਂ ਕਿਉਂਕਿ ਸਾਡੇ ਇੱਧਰ ਥੋੜਾ ਜਿਹਾ ਡਾਊਨਫਾਲ ਜਾਣ ਡਿਆ ਵਾ ਘੱਟ ਬਣਦੀਆਂ ਫਿਲਮਾਂ ਲੇਕਿਨ ਇੱਕ ਦੀ ਜਿਹੜੀ ਬਣਦੀ ਹੈ ਚੰਗੀ ਬਣਦੀ ਹੈ ਹੋਪਫੁਲੀ ਆਉਣ ਵਾਲੇ ਟਾਈਮ ਤੇ ਵੀ ਜਦੋਂ ਜੁਆਇੰਟ ਤੁਸੀਂ ਸਾਰੇ ਕਰੋਗੇ ਤੇ ਚੰਗੀਆਂ ਵਧੀਆ ਪ੍ਰੋਜੈਕਟ ਆਉਣਗੇ। ਸਾਡੇ ਸੀਨੀਅਰ ਸਪੈਸ਼ਲ ਕਹਿੰਦੇ ਹੁੰਦੇ ਸੀ ਫਿਲਮ ਆਈ ਸੀ ਬੋਲ ਇੱਕ ਆਈ ਸੀ ਖੁਦਾ ਕੇ ਲਈ ਹਾਂਜੀ ਕਮਾਲ ਵੀ ਫਿਰ ਜਿਵੇਂ ਹੁਣ ਆਪਣਾ ਟੀਵੀ ਇਦੋਂ ਸੀਰੀਅਲ ਕਿੱਡੇ ਘੈਂਟ ਆ ਮੈਂ ਜਿੱਥੇ ਵੀ ਜਾਣਾ ਪਰੀਜਾਤ ਦੀ ਗੱਲ ਹੁੰਦੀ ਹੈ ਜਿੱਥੇ ਵੀ ਜਾਣਾ ਸਾਡੇ ਵੀ ਹੁਣ ਉਹ ਹੋਰ ਨਹੀਂ ਰਾਹ ਤਾਂ YouTube ਦੇ ਰਾਹੀਂ ਦੇਖਦੇ ਮੈਂ ਕੈਨੇਡਾ ਗਿਆ ਸਾਡੇ ਰਿਸ਼ਤੇਦਾਰ ਮੇਰੀ ਭੂਆ ਦੀ ਕੁੜੀ ਵੀਰੇ ਤੁਸੀਂ ਆਹ ਲਾਜ਼ਮੀ ਦੇਖਿਓ ਪਰੀਜਾਤ ਦੇਖਣ ਨੂੰ ਮੈਨੂੰ ਇੰਨਾ ਸੀਰੀਅਲ ਕਹਿੰਦੇ ਮੈਂ ਕੁਛ ਕੁ ਦੇਖਿਆ ਵੀ ਹੋਇਆ ਭੱਜ ਨੱਠ ਚ ਵੀ ਬਹੁਤ ਇੱਧਰਲੇ ਸੀਰੀਅਲ ਬਹੁਤ ਦੇਖੇ ਜਾਂਦੇ ਆ ਆਪਣੇ ਇੱਧਰ ਚਲੋ ਜੀ ਜਦੋਂ ਜੁਆਇੰਟ ਹੋਣਗੇ ਜ਼ਿਆਦਾ ਸਾਡੇ ਕੋਲ ਪੰਜਾਬ ਦੀ ਆਪਣੀ ਆਡੀਅנס ਨਹੀਂ ਮੁੱਕਦੀ ਫਿਰ ਬਹੁਤ ਵੱਡੀ ਆਡੀਅנס ਰੱਬ ਸੋਹਣਾ ਰਹਿਮਤ ਕਰੇ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੀ ਮੁਹੱਬਤ ਦਾ ਸਾਡੇ ਪ੍ਰੋਗਰਾਮ 'ਚ ਆਉਣ ਦਾ ਹੋਪਫੁਲੀ ਫਿਲਮ ਵਧੀਆ ਚੱਲੇਗੀ ਤੇ ਵਧੀਆ ਰਿਸਪੌਂਸ ਪਾਕਿਸਤਾਨ ਹੋਏਗਾ ਧੰਨਵਾਦ ਭਾਜੀ ਥੈਂਕ ਯੂ ਜੀ ਧੰਨਵਾਦ ਵੀਰੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਓਕੇ ਜੀ।